अम्मी जी एक औरत सीगी हाँ जी। ਉਹਦਾ ਨਾ ਖਾਮਦ ਫੌਤ ਹੋ ਗਿਆ। अच्छा। ਇੱਕੋ ਇੱਕ ਉਹਦਾ ਬੇਟਾ ਸੀ। हाँ जी। ਉਹਨੇ ਨਾ ਬੜੀ ਮਿਹਨਤ ਨਾਲ ਪਾਲਿਆ, ਉਹਨੂੰ ਅੱਛੀ ਪਰਵਰਿਸ਼ ਕੀਤੀ, ਉਹਦੀ ਪੜਾਇਆ ਲਿਖਾਇਆ ਤੇ ਆਪ ਨਾ ਕੋਈ ਹੋਰ ਸ਼ਾਦੀ ਨਹੀਂ ਕੀਤੀ ਹੈਗੀ। ਉਸੇ ਬੇਟੇ ਤੇ ਉਹਨੇ ਪੂਰੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ। ਆਪਣੇ ਬੱਚੇ ਨੂੰ ਪੜਾਇਆ, ਅੱਛੀ ਤਾਲੀਮ ਦਿੱਤੀ, ਵੱਡਾ ਹੋ ਗਿਆ ਬੱਚਾ, ਕੰਮ ਤੇ ਲੱਗ ਗਿਆ, ਠੀਕ ਠਾਕ ਪੈਸੇ ਵਾਲਾ ਹੋ ਗਿਆ। ਸ਼ਾਰਟਕਟ ਗੱਲ ਇਹ ਆ, ਉਹਦੀ ਸ਼ਾਦੀ ਕਰ ਦਿੱਤੀ ਉਸ ਮਾਂ ਨੇ ਨਾ ਆਪਣੇ ਬੇਟੇ ਦੀ। ਹੁਣ ਜਦੋਂ ਸ਼ਾਦੀ ਕਰ ਦਿੱਤੀ ਨਾ, ਬੱਚਾ ਮਾਂ ਦਾ ਬੜਾ ਤਾਬੇਦਾਰ ਸੀਗਾ, ਅਕਲ ਵੀ ਉਹਨੂੰ ਅੱਛੀ ਦਿੱਤੀ ਸੀ। ਹੁਣ ਕੋਈ ਮਾਂ ਵੀ ਵਿਚਾਰੀ ਜ਼ਈਫ ਹੋ ਗਈ, ਕੋਈ ਸਾਲ 6 ਮਹੀਨੇ ਗੁਜ਼ਰੇ ਸ਼ਾਦੀ ਨੂੰ ਤੇ ਹੋਇਆ ਕੀ ਕਿ ਘਰ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਹੁਣ ਲੜਾਈ ਸ਼ੁਰੂ ਹੋ ਗਈ ਕਿ ਜਿਹੜੇ ਸਿਆਣੇ ਹੁੰਦੇ ਆ ਨਾ, ਉਹਨਾਂ ਨੇ ਹਰ ਗੱਲ ਦੇ ਵਿੱਚ ਔਲਾਦ ਨੂੰ ਸਮਝਾਉਣਾ ਹੁੰਦਾ, ਪੁੱਤ ਇਦਾਂ ਨਹੀਂ, ਇਦਾਂ ਕਰ ਲੋ, ਆ ਦਰਵਾਜ਼ਾ ਦੇਖੋ ਲੱਗਾ ਕਿ ਨਹੀਂ ਲੱਗਾ। ਮਤਲਬ ਉਹ ਮਾਂ ਨੇ ਉਸੇ ਰੂਟੀਨ ਨਾਲ ਜਿੱਦਾਂ ਆਪਣੇ ਪੁੱਤ ਨੂੰ ਕਹਿੰਦੀ ਸੀਗੀ, ਉਹ ਉਸੇ ਤਰੀਕੇ ਨਾਲ ਆਪਣੀ ਨੂੰਹ ਨੂੰ ਕਹਿਣ ਲੱਗ ਗਈ। ਹੁਣ ਨੂੰਹ ਜ਼ਾਹਿਰੀ ਗੱਲ ਹੈ, ਉਹਨੇ ਉਦਾਂ ਦਾ ਵਕਤ ਦੇਖਿਆ ਨਹੀਂ ਸੀਗਾ ਹੈਗਾ। ਉਹਦੇ ਮਾਂ-ਬਾਪ ਠੀਕ ਠਾਕ ਸੀਗੇ ਤੇ ਉਹਨਾਂ ਨੇ ਨਾ, ਉਹਦੀ ਨੂੰਹ ਨੇ ਉਹਨਾਂ ਲੜਨਾ ਸ਼ੁਰੂ ਕਰਤਾ ਤੇ ਉਹ ਨੂੰਹ ਸੱਸ ਦੀ ਲੜਾਈ ਸ਼ੁਰੂ ਹੋ ਗਈ। ਹਾਂਜੀ, ਉਹ ਪੁੱਤ ਜਿਹੜਾ ਸੀ ਉਹ ਥੋੜਾ ਪਰੇਸ਼ਾਨ ਹੋਣ ਲੱਗ ਗਿਆ ਕਿ ਮੈਂ ਹੁਣ ਕੀ ਕਰਾਂ, ਕਿ ਇਹਦਾ ਹੱਲ ਕੀ ਆ। ਹੁਣ ਮਾਂ ਨੂੰ ਉਹ ਕਹਿੰਦਾ ਕਿ ਮਾਂ ਤੂੰ ਨਾ ਇਸ ਤਰ੍ਹਾਂ ਬੋਲਿਆ ਕਰ, ਤੂੰ ਨਾ ਵਿੱਚ ਹਿੱਸਾ ਲਿਆ ਕਰ। ਉਹ ਕਹਿੰਦੀ ਪੁੱਤ ਮੈਂ ਤੇ ਫਾਇਦੇ ਦੀ ਗੱਲ ਕਰਦੀ ਆ ਨਾ, ਅਗਰ ਮੈਂ ਕੋਈ ਵੀ ਕਹਿੰਦੀ ਆ ਦਰਵਾਜ਼ਾ ਪੁੱਤ ਦੇਖ ਲਓ, ਆ ਦੁੱਧ ਰੱਖਿਆ ਆ, ਇਹ ਨਾ ਉਬਲ ਜਵੇ, ਇਹ ਦੇਖ ਲਓ, ਫਲਾਂ ਕੰਮ ਕਰ ਲਓ, ਇਹ ਕਰ ਲਓ, ਉਹ ਕਰ ਲਓ, ਤੇ ਪੁੱਤ ਮੈਂ ਤਾਂ ਇਹੀ ਕਹਿੰਦੀ ਆ। ਉਹਨੇ ਕਿਹਾ ਮਾਂ ਤੂੰ ਨਾ ਕਿਹਾ ਕਰ। ਔਰ ਬੀਵੀ ਨੂੰ ਸਮਝਾਇਆ, ਬੀਵੀ ਕਹਿੰਦੀ ਆ ਦੇਖ ਤੇਰੀ ਮਾਂ ਇਸ ਤਰ੍ਹਾਂ ਗੱਲ ਕਰਦੀ ਹੈ ਤੇ ਇਸ ਤਰ੍ਹਾਂ ਕਰਦੀ। ਉਹ ਬਾਜ਼ ਦਫਾ ਮਾਂ ਕਿਸੇ ਜਗ੍ਹਾ ਤੇ ਕੋਈ ਗਲਤ ਵੀ ਹੁੰਦੀ, ਨਹੀਂ ਵੀ ਪਤਾ ਲੱਗਦਾ ਬੰਦੇ ਨੂੰ, ਬਜ਼ੁਰਗ ਹੋ ਜਾਂਦੇ ਨਾ ਜਦੋਂ, ਤੇ ਉਹ ਬਜ਼ੁਰਗਾਂ ਦੀ ਬੱਚਿਆਂ ਵਾਲਾ ਜ਼ਹਿਨ ਹੋ ਜਾਂਦਾ ਆ। ਕਦੀ ਰੋਟੀ ਨਹੀਂ ਚੰਗੀ ਲੱਗੀ ਜਾਂ ਕੋਈ ਚੀਜ਼ ਨਹੀਂ ਚੰਗੀ ਲੱਗੀ, ਮਿਹਦਾ ਨਹੀਂ ਠੀਕ ਹੈਗਾ, ਬੰਦੇ ਦੀ ਤਬੀਅਤ ਨਹੀਂ ਠੀਕ ਹੈਗੀ, ਕੋਈ ਗਲਤ ਗੱਲ ਵੀ ਸਿਆਣੇ ਕੋਲੋਂ ਹੋ ਜਾਂਦੀ, ਲੇਕਿਨ ਉਹਨਾਂ ਕੋਲੋਂ ਬਰਦਾਸ਼ਤ ਕਿੱਥੇ ਹੋਵੇ ਕਿਉਂਕਿ ਆਪ ਠੀਕ ਠਾਕ ਸੀਗੇ। ਉਹਨਾਂ ਤੰਗ ਆ ਕੇ ਕਹਿੰਦਾ ਮਾਂ ਤੂੰ ਮੇਰਾ ਘਰ ਦੇਖ ਕੇ ਰਾਜ਼ੀ ਨਹੀਂ ਹੈਗੀ, ਤੂੰ ਨਹੀਂ ਚਾਹੁੰਦੀ ਮੇਰਾ ਘਰ ਬਸੇ। ਤੇ ਉਹ ਕਹਿੰਦੀ ਪੁੱਤ ਦੇਖ ਮੈਂ ਤੇਰੇ ਤੇ ਜ਼ਿੰਦਗੀ ਗੁਜ਼ਾਰੀ ਆ, ਮੈਂ ਕਿਉਂ ਨਹੀਂ ਤੇਰਾ ਘਰ ਵਸਾ ਕੇ ਰਾਜ਼ੀ ਹੈਗੀ, ਮੈਂ ਤਾਂ ਤੇਰਾ ਘਰ ਵਸਾਣਾ ਚਾਹਨੀ ਆ। ਉਹ ਕਹਿੰਦਾ ਨਹੀਂ ਤੂੰ ਮੇਰਾ ਘਰ ਉਜਾੜਨਾ ਚਾਹਨੀ ਆ। ਉਹਨੇ ਕਿਹਾ ਦੇਖ ਪੁੱਤ ਮੈਂ ਇੰਨੀ ਉਮਰ ਤੇਰੇ ਤੇ ਗੁਜ਼ਾਰੀ, ਇੰਨੀ ਮਿਹਨਤ ਨਾਲ ਤੈਨੂੰ ਪਾਲਿਆ। ਉਹਨੇ ਕਿਹਾ ਮਾਂ ਜਿੰਨੇ ਤੂੰ ਮੇਰੇ ਤੇ ਖਰਚਾ ਕੀਤਾ ਨਾ, ਜਿੰਨੀ ਕੁ ਮਿਹਨਤ ਕੀਤੀ ਆ, ਉਹਦੇ ਮੈਂ ਤੈਨੂੰ ਪੈਸੇ ਦੇ ਸਕਦਾ ਆ, ਉਹਦਾ ਮੈਂ ਕਰਜ਼ ਅਦਾ ਕਰ ਸਕਦਾ ਆ, ਤੂੰ ਇੰਨੀਆਂ ਗੱਲਾਂ ਨਾ ਕਰ। ਪੈਸੇ ਵਾਲਾ ਸੀ। ਉਹਨੇ ਕਿਹਾ ਪੁੱਤਰ ਗੱਲ ਇਹ ਆ ਕਿ ਤੂੰ ਸਾਰੀ ਉਮਰ ਦਾ ਤੇ ਕਰਜ਼ ਨਹੀਂ ਅਦਾ ਕਰਦਾ ਸੀ, ਇੱਕ ਰਾਤ ਦਾ ਕਰਜ਼ ਅਦਾ ਕਰ ਦੇ। ਉਹਨੇ ਕਿਹਾ ਠੀਕ ਆ ਮਾਂ, ਜ਼ਿੱਦ ਚ ਆ ਗਿਆ। ਉਹਨੇ ਕਿਹਾ ਪੁੱਤ ਰਾਤ ਨੂੰ ਮੈਂ ਸੋਵਾਂਗੀ ਨਾ ਤੇ ਮੈਨੂੰ ਪਾਣੀ ਦੇਣਾ ਤੂੰ ਬਸ। ਉਹਨੇ ਕਿਹਾ ਠੀਕ ਆ। ਰਾਤ ਨੂੰ ਸੌਂ ਗਿਆ ਨਾਲ ਮਾਂ ਦੇ ਮੰਜਾ ਢਾ ਕੇ। ਮਾਂ ਨੇ ਠਾਲਿਆ, ਕਹਿੰਦੀ ਪੁੱਤ ਮੈਨੂੰ ਪਾਣੀ ਦੇ। ਉਹਨੇ ਪਾਣੀ ਦਿੱਤਾ, ਮਾਂ ਨੇ ਘੁੱਟ 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 ਭਰਨਾ ਸ਼ੁਰੂ ਕਰ ਦਿੱਤਾ। ਉਹ ਕੋਈ ਅੱਧਾ ਘੰਟਾ ਗੁਜ਼ਰਿਆ ਤਾਂ ਕਹਿੰਦਾ ਮਾਂ ਤੂੰ ਪਾਣੀ ਪੀ ਲਾ ਦਵਾ। ਉਹਨੇ ਕਿਹਾ ਪੁੱਤ ਮੇਰੇ ਕੋਲ ਪੀਤਾ ਨਹੀਂ ਜਾਂਦਾ ਜਲਦੀ ਜਲਦੀ। ਉਹ ਕਹਿੰਦਾ ਅੱਛਾ ਚੱਲ ਮੈਂ ਇੱਥੇ ਸੌਣ ਲੱਗਾ ਤੇ ਮੈਨੂੰ ਜਗਾ ਦੇਈਂ, ਜਦੋਂ ਪਾਣੀ ਪੀ ਲੇਂਗੀ ਮੈਂ ਗਲਾਸ ਰੱਖ ਦਾਂਗਾ। ਉਹ ਜਦੋਂ ਸੁੱਤਾ ਹੀ ਆ ਤੇ ਮਾਂ ਨੇ ਉੱਤੇ ਪਾਣੀ ਦਾ ਗਲਾਸ ਡੋਲਤਾ। ਉਹ ਉੱਠਿਆ, ਉੱਠ ਕੇ ਕਹਿੰਦਾ ਮਾਂ ਇਹ ਕੀ ਕੀਤਾ? ਕਹਿੰਦੀ ਪੁੱਤ ਮੈਨੂੰ ਪਤਾ ਨਹੀਂ ਲੱਗਾ। ਦੂਸਰੀ ਵਾਰੀ ਫਿਰ ਕਹਿੰਦੀ ਮੈਨੂੰ ਪੁੱਤ ਪਾਣੀ ਲਿਆ ਦੇ। ਦੂਸਰੀ ਵਾਰੀ ਫਿਰ ਪਾਣੀ ਗਲਾਸ ਲਿਆ ਕੇ ਦਿੱਤਾ। ਫਿਰ ਮਾਂ ਨੇ ਥੋੜਾ ਥੋੜਾ ਪੀਣਾ ਸ਼ੁਰੂ ਕਰਤਾ। ਉਹ ਫਿਰ ਥੱਕ ਗਿਆ। ਅੱਧੇ ਘੰਟੇ ਬਾਅਦ ਕਹਿੰਦਾ ਮਾਂ ਮੈਂ ਪੈਣ ਲੱਗਾ ਤੇ ਮੈਨੂੰ ਜਗਾ ਦੇ। ਉਹਨੇ ਫਿਰ ਮਾਂ ਨੇ ਗਲਾਸ ਪਾਣੀ ਦਾ ਉੱਤੇ ਡੋਲਤਾ। ਉਹ ਗੁੱਸੇ ਚ ਆ ਗਿਆ, ਕਹਿੰਦਾ ਮਾਂ ਤੂੰ ਜਾਣ ਬੁੱਝ ਕੇ ਡਰਾਮਾ ਕਰਨ ਡਈ ਹੈ, ਮੇਰੇ ਉੱਤੇ ਪਾਣੀ ਡੋਲਣ ਡਈ ਹੈ, ਤੈਨੂੰ ਦਿਖਦਾ ਨਹੀਂ ਹੈਗਾ? ਇੱਕ ਵਾਰੀ ਦਿੱਤਾ ਤੂੰ ਦੂਸਰੀ ਵਾਰੀ ਫਿਰ ਡੋਲਤਾ। ਉਹਨੇ ਕਿਹਾ ਪੁੱਤ ਤੂੰ ਤਾਂ ਕਹਿੰਦਾ ਸੀ ਮੈਂ ਪੂਰੀ ਉਮਰ ਦਾ ਕਰਜ਼ ਅਦਾ ਕਰੂੰਗਾ। ਪੁੱਤ ਜਦੋਂ ਤੂੰ ਨਿੱਕਾ ਜਿਹਾ ਸੀ ਨਾ, ਤੂੰ ਦੁੱਧ ਮੰਗਦਾ ਸੀ, ਪਾਣੀ ਮੰਗਦਾ ਸੀ, ਤੂੰ ਘੁੱਟ ਘੁੱਟ ਪੀਂਦਾ ਸੀਗਾ, ਮੈਂ ਤੈਨੂੰ ਪੱਟਾਂ 'ਚ ਲੈ ਕੇ ਬੈਠੀ ਰਹਿੰਦੀ ਸੀਗੀ। ਪੁੱਤ ਤੂੰ ਪਿਸ਼ਾਬ ਕਰਦਾ ਸੀ, ਮੰਜਾ ਗਿੱਲਾ ਹੋ ਜਾਂਦਾ ਸੀ, ਮੈਂ ਤੇਰੇ ਕੱਪੜੇ ਵੀ ਬਦਲਦੀ ਸੀਗੀ, ਬਿਸਤਰ ਵੀ ਬਦਲਦੀ ਸੀ, ਤੈਨੂੰ ਗਿੱਲੀ ਜਗ੍ਹਾ ਤੇ ਨਹੀਂ ਪੈਣ ਦਿੰਦੀ ਸੀ, ਆਪ ਗਿੱਲੀ ਜਗ੍ਹਾ ਤੇ ਪੈ ਜਾਂਦੀ ਸੀ। ਪੁੱਤ ਸਰਦੀਆਂ ਦਾ ਮਹੀਨਾ ਹੁੰਦਾ ਸੀਗਾ, ਮੈਂ ਤੈਨੂੰ ਨਿੱਘਾ ਰੱਖਦੀ ਸੀ, ਆਪ ਠੰਡ 'ਚ ਪੈਂਦੀ ਸੀਗੀ। ਪੁੱਤ ਤੂੰ ਇੱਕ ਦਿਨ ਦੇ ਵਿੱਚ ਹੀ ਆ ਮੈਨੂੰ ਗੱਲ ਕਰਨ ਡਿਆ ਆ, ਏਦਾਂ ਬੋਲਣ ਡਿਆ। ਪੁੱਤ ਨੂੰ ਸਮਝ ਆ ਗਈ, ਉਹਨੇ ਮਾਂ ਤੋਂ ਮਾਫੀ ਮੰਗੀ। ਗੱਲ ਕਰਨੇ ਦਾ ਮਕਸਦ ਇਹ ਆ ਕਿ ਮਾਂ ਬਾਪ ਨੇ ਤੁਹਾਡੇ ਤੇ ਮਿਹਨਤ ਕੀਤੀ ਹੋਈ ਆ। ਮਾਂ ਜਿਹੜੀ ਆ ਨਾ, ਉਹ ਤੁਹਾਨੂੰ ਜਿਸ ਤਰੀਕੇ ਨਾਲ ਮਿਹਨਤ ਨਾਲ ਪਾਲਦੀ ਆ, ਤੁਹਾਡੀ ਸੋਚ ਆ। ਬਾਪ ਜਿਹੜਾ ਉਹ ਵਿਚਾਰਾ ਕਦੀ ਕਿਸੇ ਕੋਲੋਂ ਪੈਸੇ ਫੜ ਕੇ ਉਹਨੇ ਕਦੀ ਤੁਹਾਨੂੰ ਪਰੇਸ਼ਾਨ ਨਹੀਂ ਕੀਤਾ। ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਬਾਪ ਲਿਆ ਕੇ ਹਾਜ਼ਰ ਕਰਦਾ ਆ, ਮਿਹਨਤ ਨਾਲ, ਮਜ਼ਦੂਰੀ ਦੇ ਨਾਲ ਤੁਹਾਡੀ ਖਾਹਿਸ਼ ਪੂਰੀ ਕਰਦਾ। ਜਦੋਂ ਮਾਂ ਬਾਪ ਆ ਨਾ, ਆਪਣੀਆਂ ਖਾਹਿਸ਼ਾਂ ਭੁੱਲ ਜਾਂਦੇ, ਤੁਹਾਡੀਆਂ ਖਾਹਿਸ਼ਾਂ ਪੂਰੀਆਂ ਕਰਦੇ ਹੋਏ। ਤੁਸੀਂ ਵੱਡੇ ਹੋ ਕੇ ਕਹਿੰਦੇ ਹਮ ਤਾਂ ਆਪਣੀ ਮਿਹਨਤ से ਸਾਰਾ ਕੁਝ ਕਰ ਰਹੇ ਹਾਂ। ਮਾਂ ਬਾਪ ਦੀ ਮਿਹਨਤ ਨੂੰ ਯਾਦ ਰੱਖਿਆ ਕਰੋ, ਉਹਨਾਂ ਦੀ ਕਦਰ ਕਰਿਆ ਕਰੋ, ਔਰ ਮਾਂ ਬਾਪ ਦੀ ਇੱਜ਼ਤ ਕਰੋਗੇ ਅੱਲਾਹ ਤਾਲਾ ਤੁਹਾਨੂੰ ਇੱਜ਼ਤਾਂ ਦੇਗਾ। ਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ। ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ।